मेले ਦੇ ਵਿੱਚ ਮੌਜੂਦ ਆਏ ਔਰ ਰੰਗ ਰੰਗ ਦੇ ਜਾਨਵਰ ਜਿਹੜੇ ਨਾ ਹਰ ਨਸਲ ਦੇ ਸਾਨੂੰ ਮਿਲ ਰਹੇ ਹਨ। ਦੇਸੀ ਬਰੀਡਸ ਦੇ ਨਾਲ ਕੁਝ ਅਰੈਬਿਕ ਬਰੀਡਸ, ਕੁਝ ਇੰਡੋਲੂਜੀਅਨ ਔਰ ਕੁਝ ਬਰੀਡਸ ਜਿਹੜੀਆਂ ਨੇ ਉਹ ਥਾਰੋ ਬਰੀਡ ਸਾਨੂੰ ਮਿਲ ਰਹੀਆਂ ਨੇ। ਇੱਕ ਸਵਾਰ ਨੇ ਔਰ ਬੜਾ ਖੂਬਸੂਰਤ ਜਾਨਵਰ ਇਹਨਾਂ ਦੇ ਕੋਲੋਂ। ਇਹਨਾਂ ਦੇ ਨਾਲ ਗੱਲ ਵੀ ਕਰਦੇ ਆ, ਇਹਨਾਂ ਕੋਲ ਪੁੱਛਦੇ ਆ ਵੀ ਇਹ ਘੋੜਾ ਕਿਹੜਾ ਹੈ। अस्सलाम वालेकुम जी वालेकुम। ਕੀ ਨਾਮ ਹੈ ਆਪਣਾ? कैफ वट्टू। ਕੈਫ ਵੱਟੂ। ਕੈਫ ਭਾਈ ਜਾਨਵਰ ਕਿਹੜਾ ਹੈ ਤੁਹਾਡੇ ਕੋਲ? ये ब्लैकी फ्रीजियन। ਫਰੀਜ਼ੀਅਨ ਹੈ। जी हाँ। ਇਹ ਕਿੰਨੀ ਹਾਈਟ ਹੈ ਮਾਸ਼ਾਅੱਲਾ ਇਹਦੀ? वाइट होनी तकरीबन 70 प्लस होनी। 70 ਪਲੱਸ ਜਿਹੜੀ ਇਹਦੀ ਹਾਈਟ ਹੈ। ਜੀ। ਅੱਛਾ, ਇਹਦੇ 'ਚ ਇਹ ਦੱਸੋ ਵੀ ਕੈਫ ਭਾਈ ਕਿ ਦੇਸੀ ਘੋੜਿਆਂ ਤੇ ਇਹਦੇ ਤੇ ਸਵਾਰੀ ਦਾ ਕੀ ਫਰਕ ਹੈ? जी देसी घोड़े आदि निज़ाबाजी फील्ड हैं। अच्छा एक डेकोरेशन एक अच्छी नस्ल का बाहरों इंपोर्ट करावी दा। अच्छा ये बहुत खूबसूरत जानवर है भाई। अच्छा, ये घट लोगों को पाया जाता है। ਜ਼ਬਰਦਸਤ और ਜ਼ਬਰਦਸਤ। ਤੇ ਇਹਦੀ ਕੋਈ ਬਰੀਡਿੰਗ ਵੀ ਕਰਵਾ ਰਹੇ ਹੋ ਇਹਦੇ ਤੋਂ? जी हाँ, ब्रीडिंग वास्ते मंगवावी दा। ब्रीडिंग वास्ते ही मंगवाया है। ठीक है, कितने अरसे तू है फार्म पे? ये तकरीबन हो गए 7-8 साल। 7-8 ਸਾਲ ਤੋਂ ਹੈ। ਕੈਫ ਬਾਈ ਦੇ ਕੋਲੋਂ ਦੀ ਸਵਾਰੀ ਦੇ ਮੁਤਾਲਿਕ ਗੱਲ ਕੀਤੀ ਹੈ। ਅੱਛਾ, ਇਹ ਦੇਸੀ ਜਿਹੜੇ ਨੇ ਉਹ ਤੇ ਜ਼ਾਰੀ ਗੱਲ ਹੈ ਉਹਨਾਂ ਦਾ ਇੱਕ ਆਪਣਾ ਮਜ਼ਾ ये ਹੈ, जमीन आसमान का फर्क है। ਫਰਕ ਹੈ। ਇਹ ਆਰਾਮ ਨਾਲ ਕਾਮ ਨੇ, ਕੰਪੋਜ਼ ਨੇ, ਕੀ ਫਰਕ ਕੀ ਸਮਝਦੇ ਹੋ ਤੁਸੀਂ ਇਹਨਾਂ ਤੋਂ? ਜੀ ਉਹ ਜਿਹੜੇ ਦੇਸੀ ਘੋੜੇ ਨੇ ਆਪਣੇ ਉਹ ਨਿਜ਼ਾਬਾਜ਼ੀ ਵਾਸਤੇ ਇਸਤੇਮਾਲ ਹੁੰਦੇ ਨੇ। ਹਾਂਜੀ, ਇਹ ਘੋੜੇ ਨਿਜ਼ਾਬਾਜ਼ੀ ਵਾਸਤੇ ਨਹੀਂ ਇਸਤੇਮਾਲ। ਇਹ ਵੈਸੇ ਮਤਲਬ ਟੋਰੇ ਵਾਸਤੇ ਜੀ ਹਾਂ, ਵੈਸੇ ਤੇ ਤੁਸੀਂ ਸ਼ੌਕ ਵਾਸਤੇ ਜਿਹੜਾ ਇਹਨਾਂ ਨੂੰ ਜੀ ਹਾਂ। ਇਸਤੇਮਾਲ ਕਰ ਸਕਦੇ ਹੋ। ਰਿਆਜ਼ ਅਹਿਮਦ ਵੱਟੂ ਸਾਹਿਬ ਇਹ ਉਸ ਫਾਰਮ ਦੇ ਮੈਨੇਜਰ ਨੇ ਜਿਹਦੀ ਇਹ ਖੂਬਸੂਰਤ ਜਿਹੜੀ ਇਹ ਪ੍ਰੋਡਕਟ ਤੁਸੀਂ ਵੇਖ ਰਹੇ ਹੋ। ਇਹਨਾਂ ਦੇ ਨਾਲ ਇਸ ਜਾਨਵਰ ਦੇ ਹਵਾਲੇ ਨਾਲ ਗੱਲ ਕਰਨੇ ਆ। ਰਿਆਜ਼ ਭਾਈ, ਬੜਾ ਖੂਬਸੂਰਤ ਜਾਨਵਰ ਹੈ, ਇਹਦੀ ਥੋੜੀ ਜੀ ਦੱਸਣਾ ਹੈ ਇਹਦੇ ਮੁਤਾਲਿਕ ਕਿਹੜੀ ਨਸਲ ਹੈ, ਕਦੋਂ ਦਾ ਹੈ ਤੁਹਾਡੇ ਕੋਲ ਹੈ, ਕੀ ਇਹਦੀ ਹਾਈਟ ਹੈ, ਇਹਦੇ ਮੁਤਾਲਿਕ ਥੋੜਾ ਜਿਹਾ ਦੱਸਣਾ। ਜਨਾਬ ਇਹ ਘੋੜੇ ਦਾ ਨਾਮ ਹੈ ਸਵੇਰੂ। ਅੱਛਾ ਫਰੀਜ਼ੀਅਨ ਬਰੀਡ ਹੈ ਜਿਹੜੀ ਮਲਕਾ ਆਲੀਆ ਦੀ ਬੱਗੀਆਂ ਤੇ ਜੁੜਦੇ ਹਨ। ਅੱਛਾ, ਇਹ ਹਾਲੈਂਡ ਤੋਂ ਇੰਪੋਰਟ ਕੀਤਾ ਗਿਆ 2017 ਦੇ ਵਿੱਚ। ਜ਼ਿੰਦਾਬਾਦ। ਔਰ ਹੁਣ ਸਾਡੇ ਕੋਲ ਇਸ ਵਕਤ ਫਰੀਜ਼ੀਅਨ ਮਾਸ਼ਾਅੱਲਾ 2 ਆਸਟ੍ਰੇਲੀਅਨ ਨੇ, ਅੱਛਾ, 2 ਮੇਰ ਨੇ। 2 ਮੇਲ ਨੇ। ਅੱਛਾ, ਜੀ। ਇਹ ਇਹ ਸੈਟ ਪੂਰਾ ਜੀ ਬਰੀਡਿੰਗ ਸਾਰਿਆਂ ਤੋਂ ਸਟੈਲੀਅਨਸ ਤੋਂ ਕਰਵਾ ਰਹੇ ਹੋ ਬਰੀਡਿੰਗ? ਜੀ ਬਰੀਡਿੰਗ ਕਰਵਾ ਰਹੇ ਹਾਂ। ਅੱਛਾ, ਇਹ ਦੱਸੋ ਕਿ ਕੀ ਖਸੂਸੀਆਤ ਕੀ ਨੇ ਦੇਸੀ ਔਰ ਇਹਨਾਂ ਦੇ ਵਿੱਚ ਕੀ ਫਰਕ ਤੁਹਾਨੂੰ ਕੀ ਮਹਿਸੂਸ ਹੁੰਦਾ? ਵੈਸੇ ਤੇ ਮਤਲਬ ਸਾਡੇ ਜਿਹੜੇ ਵੇਖਣ ਵਾਲੇ ਨੇ ਉਹ ਬੜੇ ਜ਼ੀਰਕ ਨੇ, ਉਹ ਸਮਝਦੇ ਨੇ ਇਸ ਚੀਜ਼ ਨੂੰ, ਲੇਕਿਨ ਤੁਹਾਡੇ ਮੂੰਹੋਂ ਅਸੀਂ ਸੁਣਨਾ ਚਾਹ ਰਹੇ ਹਾਂ। ਜਨਾਬ ਇੰਦੇ ਔਰ ਦੇਸੀ ਦੇ ਰੱਖਣ ਦੇ ਵਿੱਚ ਬੜਾ ਫਰਕ ਹੈ। ਇਹ ਇੰਗਲਿਸ਼ ਘੋੜਾ ਹੈ ਔਰ ਇੰਗਲਿਸ਼ ਆਪਣਾ ਰਹਿਣ ਬਹਿਣ ਚਾਹੁੰਦਾ ਹੈ। ਅੱਛਾ, ਇਹਦੇ ਮਤਲਬ ਵਾਸਤੇ ਗਰਮੀਆਂ ਕਿਹੜੀਆਂ ਉਹ ਅੱਛੀਆਂ ਨਹੀਂ ਨੇ। ਇਹਨਾਂ ਵਾਸਤੇ ਅਸੀਂ ਜਨਾਬ ਚਿਲਰ ਲਾਏ ਹੋਏ ਨੇ ਵੱਡੇ ਏਸੀ। ਜ਼ਬਰਦਸਤ ਜ਼ਬਰਦਸਤ। ਠੀਕ ਹੈ, ਕੂਲਰ। ਉਹ ਸਗੀਰ ਭਾਈ ਦੀ ਤੁਸੀਂ ਵੀਡੀਓ 'ਚ ਵੇਖਿਆ ਵੀ ਹੈ ਕਿ ਉਹ ਕਿੰਨਾ ਅੱਛਾ ਹਾਂਜੀ, ਮੇਰਾ ਜਨਾਬ TM ਫਾਰਮ ਦੇ ਨਾਮ ਤੋਂ ਮੇਰਾ ਚੈਨਲ ਵੀ ਹੈ। ਅੱਛਾ ਅੱਛਾ ਅੱਛਾ, YouTube ਤੇ, ਉਹ ਵੀ ਦੋਸਤ ਦੇਖ ਸਕਦੇ ਨੇ। ਹਾਂਜੀ। ਔਰ ਇਹ ਘੋੜਿਆਂ ਦਾ ਇੰਟਰਨੈਸ਼ਨਲ ਜੋ ਉੱਥੇ ਇਹਨਾਂ ਦੀ ਜ਼ਰੂਰਤ ਪੂਰੀ ਹੋ ਰਹੀ ਸੀ ਉਹ ਅਸੀਂ ਇੱਥੇ ਇਹ ਮਤਲਬ ਇੱਕ ਜੋ ਮਿਆਰ ਹੈ ਉਹਨੂੰ ਤੁਸੀਂ ਉਹ ਬਰਕਰਾਰ ਰੱਖਿਆ ਜੀ, ਹੋਇਆ ਬਰਕਰਾਰ ਆਪਣੀ ਰੱਖਿਆ ਜੀ, ਇਹਨਾਂ ਦੀ ਬਰਕਰਾਰ ਵਾਸਤੇ। ਖਵਾਉਂਦੇ ਪਿਲਾਉਂਦੇ ਕੀ ਹੋ? ਨਾਰਮਲ ਇਹਨਾਂ ਦੀ ਡਾਈਟ ਹੈ ਜਾਂ ਕੋਈ ਹਟ ਕੇ ਰੂਟੀਨ ਤੋਂ ਜਰਾ? ਨਹੀਂ, ਇਹਨਾਂ ਦੀ ਥੋੜੀ ਜਿਹੀ ਰੂਟੀਨ ਤੋਂ ਹਟ ਕੇ ਇਹਨਾਂ ਦੇ ਵਾਸਤੇ ਇੰਗਲਿਸ਼ ਵਿਟਾਮਿਨ ਨੇ ਅੱਛਾ ਇੰਪੋਰਟਡ। ਅੱਛਾ ਔਰ ਇਹਨਾਂ ਵਾਸਤੇ ਹਰ ਮੌਸਮ ਦੇ ਵਿੱਚ ਲੂਸਨ। ਅੱਛਾ, ਲੂਸਨ ਹਰ ਮੌਸਮ ਵਿੱਚ ਚਾਹੀਦਾ? 24 ਮਹੀਨੇ ਯਾਨੀ ਕਿ ਇਹਨੂੰ 12 ਮਹੀਨੇ ਲੂਸਨ ਚਾਹੀਦਾ। ਜ਼ਬਰਦਸਤ। ਔਰ ਉਸ ਤੋਂ ਇਲਾਵਾ ਜਨਾਬ ਅਸੀਂ ਜਿਹੜਾ ਦਾਣਾ ਹੈ, ਉਹ ਅਸੀਂ ਸਾਫ ਸੁਥਰਾ ਖੁਦ ਲੈ ਕੇ ਉਹ ਇਹਨਾਂ ਨੂੰ ਪਾਣੇ, ਆਪਣਾ ਦੇਸੀ ਦਾਣਾ। ਠੀਕ ਹੈ। ਅੱਛਾ, ਦੇਸੀ ਤੋਂ ਇਲਾਵਾ ਜ਼ੁੱਲੇ ਸਿਆਲ ਵਾਲਾ ਤੁਹਾਡੇ ਕੋਲ ਮਾਸ਼ਾਅੱਲਾ ਖਲੋ? ਜੀ ਜ਼ੁਲੇ ਸਾਲ ਠੀਕ ਹੈ। ਕਿਹੜੀਆਂ ਬਰੀਡਸ ਜਿਹੜੀਆਂ ਨੇ ਉਹ ਇਸ ਟਾਈਮ ਫਾਰਮ ਤੇ ਮੌਜੂਦ ਨੇ? ਫਾਰਮ ਤੇ ਵੀ ਅਸੀਂ ਜ਼ਰੂਰੀ ਹੈ ਜੀ ਉਹ ਅੱਗੇ ਗੈਰ ਹਾਜ਼ਰੀ ਕਾਫੀ ਅਰਸੇ ਤੋਂ ਹੈ ਜੀ। ਕੋਈ ਮਸਲਾ ਨਹੀਂ ਜਨਾਬ, ਜਦੋਂ ਆਣਾ ਚਾਹੋ ਮੋਸਟ ਵੈਲਕਮ। ਤੇ ਉਹ ਦੱਸਿਆ ਕਿਹੜੀਆਂ ਬਰੀਡਸ ਆਪਣੇ ਕੋਲ ਮੌਜੂਦ ਨੇ? ਬਾਕੀ ਆਪਣੇ ਕੋਲੇ ਜਨਾਬ ਅੰਡੋਲੂਜ਼ੀਅਨ ਵੀ ਹੈ, ਅੱਛਾ, ਫਰੀਜ਼ੀਅਨ ਵੀ ਹੈ, ਅਰੇਬੀਅਨ ਵੀ ਹੈ, और थारोब्रेड भी है, डच वाम भी है, अच्छा। देसी भी है। अल्हम्दुलिल्लाह यानी कि सारा ही शौक है। चलो बहुत शुक्रिया रियाज भाई, बहुत शुक्रिया। थैंक यू इंशाल्लाह तुहाडे नाल फारम ते मुलाकात हो जी इंशाल्लाह जनाब। इस वीडियो तो फिलहाल रब रख।